व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिनी ग्लासगो यूके ਦੇ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਰੋਕਣ ਦੇ ਮਾਮਲੇ ਵਿੱਚ ਬੜੀ ਸਿੱਖ ਵਿਰੋਧੀ ਡਿਬੇਟ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਕਿ ਗੁਰੂ ਘਰ ਵਿੱਚ ਆਉਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦਾ ਪੋਤਾ ਅਤੇ ਰਾਜੀਵ ਗਾਂਧੀ ਦਾ ਪੁੱਤਰ ਰਾਹੁਲ ਗਾਂਧੀ ਪਿਛਲੇ 2 ਦਿਨਾਂ ਤੋਂ ਲਗਾਤਾਰਤਾ ਨਾਲ ਜਿਹੜਾ ਸੇਵਾ ਕਰ ਰਹੇ ਨੇ। ਸੋ ਪਰ ਉਸ ਨੂੰ ਕਿਸੇ ਨੇ ਨਹੀਂ ਰੋਕਿਆ ਔਰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਸਿੱਖਾਂ ਦੀ ਕਿਵੇਂ ਨਸਲਕੁਸ਼ੀ ਕੀਤੀ ਹੈ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ। ਔਰ ਠੀਕ ਕਿਹਾ ਹੈ ਕਿ ਚੜ ਕੇ ਆਏ ਨੂੰ ਤੇਗ ਔਰ ਤੇਗ ਪੱਕੀ ਅਤੇ ਸ਼ਰਨ ਆਏ ਨੂੰ ਦੇਗ ਪੱਕੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਕੱਲ੍ਹ ਇਸ ਦੇ ਉੱਤੇ ਬੜੀ ਖੁੱਲ੍ਹ ਕੇ ਗੱਲ ਕੀਤੀ। ਸਾਡੇ ਵਿਊਅਰਸ ਵੱਲੋਂ ਜਿਹੜਾ ਸਾਡਾ ਕੱਲ੍ਹ ਦਾ ਸੈਗਮੈਂਟ ਗਲਾਸਗੋ ਗੁਰਦੁਆਰਾ ਸਾਹਿਬ ਦੇ ਵਾਕਿਆ ਨੂੰ ਲੈ ਕੇ ਸੀ, ਉਸ ਨੂੰ ਪਸੰਦ ਕੀਤਾ ਗਿਆ ਜੀ। ਲੇਕਿਨ ਅਜੇ ਵੀ ਇੱਕ ਸੈਕਸ਼ਨ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਅੱਖਾਂ ਖੋਲ੍ਹ ਕੇ ਨਹੀਂ ਰੱਖਦੇ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਉਨਾ ਹੀ ਉਹ ਕਰਮਕਾਂਡੀ ਜਿਹੀ ਸਿੱਖੀ ਭਰੀ ਹੋਈ ਹੈ, ਉਹ ਫਿਰ ਵੀ ਇਹ ਕਹਿਣਗੇ ਜੀ ਭਾਵੇਂ ਜੋ ਵੀ ਸੀ ਜੀ, ਭਾਵੇਂ ਗੁਰਦੁਆਰੇ ਆਏ ਨੂੰ ਕਿਸੇ ਨੂੰ ਰੋਕਣਾ ਨਹੀਂ। ਹੁਣ ਦੋਨੋਂ ਇੱਕੋ ਪਾਸੇ ਮੀਡੀਆ ਦੇ ਵਿੱਚ 2 ਖਬਰਾਂ ਸਾਈਮਲਟੇਨੀਅਸਲੀ ਟ੍ਰੈਂਡ ਕਰ ਰਹੀਆਂ ਸੀ ਜਾਂ ਕਰਵਾਈਆਂ ਜਾ ਰਹੀਆਂ ਸੀ। ਇੱਕ ਪਾਸੇ ਤਾਂ ਇਹ ਸੀ ਕਿ ਦੇਖੋ ਖਾਲਿਸਤਾਨੀ ਸਿੱਖਾਂ ਨੇ ਗੁਰਦੁਆਰੇ ਜਾਣ ਤੋਂ ਰੋਕ ਦਿੱਤਾ। ਉਹ ਹਾਈ ਕਮਿਸ਼ਨਰ ਜਿਹੜਾ ਪੰਜਾਬ ਦੇ ਵਿੱਚ ਰਿਹਾ ਔਰ ਜਿਹੜਾ ਇੰਨਾ ਹੰਬਲ ਜਿਹੜਾ ਕਹਿੰਦਾ ਜੀ ਮੈਂ ਤਾਂ ਸਿੱਖੀ ਕਦਰਾਂ ਕੀਮਤਾਂ ਵਾਲਾ ਹੈ, ਤੇ ਦੂਜਾ ਤੀਜਾ ਉਹ ਸਾਰੀ ਸਮੋਕ ਸਕਰੀਨ ਜਿਹਨੂੰ ਕਹਿੰਦੇ ਨੇ ਕਿ ਜੀ ਉਹਨੂੰ ਰੋਕ ਦਿੱਤਾ। ਹੁਣ ਉਹੀ ਦੂਸਰੇ ਪਾਸੇ ਖਬਰਾਂ ਉਹਨਾਂ ਦਾ ਮੀਡੀਆ ਕਿ ਜੀ ਰਾਹੁਲ ਗਾਂਧੀ ਦੂਸਰੇ ਦਿਨ ਵੀ ਜਿਹੜਾ ਉਹ ਬੜਾ ਸੇਵਾ ਭਾਵਨਾ ਦੇ ਨਾਲ ਉਹਨੇ ਸਬਜ਼ੀਆਂ ਕੱਟੀਆਂ, ਉਹਨੇ ਛਬੀਲ 'ਤੇ ਸੇਵਾ ਕੀਤੀ, ਉਹਨੇ ਦਾਲ ਵਰਤਾਈ, ਉਹਨੇ ਫਲਾਣਾ, ਉਹਦੀਆਂ ਤਸਵੀਰਾਂ ਵੀ ਕਿ ਜੀ ਉਹ ਕਾਮਨ ਇੱਕ ਆਮ ਸਿੱਖ ਵਾਂਗੂ ਜਿਹੜਾ ਜਿਵੇਂ ਇੱਕ ਸ਼ਰਧਾਲੂ ਵਾਂਗ ਉਹ ਲੱਗਾ 2 ਦਿਨ ਲਗਾਤਾਰ, ਔਰ ਕੋਈ ਉਹਦੇ 'ਚੋਂ ਉਹਨੇ ਕੋਈ ਸਿਆਸੀ ਗੱਲ ਨਹੀਂ ਕੀਤੀ, ਉਹ ਸੇਵਾ ਦਾ ਆਨੰਦ ਮਾਣ ਰਿਹਾ। ਹੁਣ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਉਹ ਜਿਹੜਾ ਵੀ ਉਹਨਾਂ ਦਾ ਹਾਈ ਕਮਿਸ਼ਨਰ ਹੈ ਉਹ ਤਾਂ ਇੰਡੀਅਨ ਫੋਰਨ ਸਰਵਿਸ ਦਾ ਹੈ, ਉਹਨੇ ਤਾਂ ਕੋਈ ਅਦਰ ਦੈਨ ਕਿ ਉਹ ਰਿਪਰੈਜ਼ੈਂਟ ਹਿੰਦੂਤਵੀ ਹਕੂਮਤ ਨੂੰ ਕਰਦਾ ਹੈ, ਉਹਨੂੰ ਕਿਉਂ ਰੋਕਿਆ ਗਿਆ? ਇਹਦੇ ਉਲਟ ਜਿਹੜਾ ਇੱਕ ਉਹ ਬੁੱਚੜ ਜਿਹੜੀ ਔਰਤ ਨੇ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜੀ, ਸਿੱਖ ਨਸਲਕੁਸ਼ੀ ਦੇ ਏਜੰਡੇ ਨੂੰ ਜਿਹੜਾ ਉਹ ਪ੍ਰਵਾਨ ਚੜਾਇਆ, ਉਸ ਦਾ ਪੋਤਾ ਤੇ ਉਹਦਾ ਪੁੱਤਰ ਰਾਜੀਵ ਗਾਂਧੀ ਜਿਹਨੇ ਹਜ਼ਾਰਾਂ ਸਿੱਖਾਂ ਦਾ ਖੂਨ ਬਹਾ ਕੇ ਰਾਜਗੱਦੀ ਦਾ ਤਿਲਕ ਲਿਆ ਔਰ ਜਿਹਨੇ ਦਿੱਲੀ ਦੇ ਪਹਿਲੇ ਆਪਣੇ ਇਕੱਠ ਦੇ ਵਿੱਚ ਕਿਹਾ ਕਿ ਜਦ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਹੁਣ ਉਹਦਾ ਮੁੰਡਾ ਜਿਹੜਾ ਰਾਜੀਵ ਗਾਂਧੀ ਦਾ ਔਰ ਇੰਦਰਾ ਗਾਂਧੀ ਦਾ ਪੋਤਾ, ਉਹ ਦਰਬਾਰ ਸਾਹਿਬ ਕੰਪਲੈਕਸ 2 ਦਿਨਾਂ ਤੋਂ ਬਿਨਾਂ ਕਿਸੇ ਸਿਕਿਉਰਿਟੀ ਤੋਂ ਜਾ ਰਿਹਾ ਹੈ, ਉਹਨੂੰ ਕਿਸੇ ਨੇ ਰੋਕਿਆ ਨਹੀਂ। ਮੈਂ ਇਸ 'ਚ ਨਹੀਂ ਜਾਣਦਾ ਕਿ ਜੀ ਉਹਦਾ ਉੱਥੇ ਪੋਲੀਟੀਕਲ ਮੋਟਿਵ ਕੀ ਹੈ, ਲੇਕਿਨ ਜਿਹੜਾ ਯੂਕੇ ਵਾਲਾ ਸੀ ਉਹਦਾ ਪੋਲੀਟੀਕਲ ਮੋਟਿਵ ਤਾਂ ਕਲੀਅਰ ਸੀ ਕਿ ਭਾਈ ਉਹ ਜਿਹੜੀ ਇੱਕ ਤਾਂ ਬੈਨ ਲੱਗਾ ਉਹਨੂੰ ਤੋੜਨਾ ਚਾਹੁੰਦਾ ਹੈ, ਦੂਸਰਾ ਹਰਦੀਪ ਨਿੱਜਰ ਦੇ ਕਤਲ ਤੋਂ ਬਾਅਦ ਜਿਹੜਾ ਇੰਡੀਅਨ ਗਵਰਨਮੈਂਟ ਸਿੱਧੀ ਨਿਸ਼ਾਨੇ 'ਤੇ ਆ, ਉਹ ਦੱਸਣਾ ਚਾਹੁੰਦਾ ਨਹੀਂ ਸਿੱਖ ਕਮਿਊਨਿਟੀ ਡਿਵਾਈਡਡ ਹੈ, ਔਰ ਦੇਖੋ ਕਿੰਨਾ ਵੈਲਕਮ ਕੀਤਾ। ਔਰ ਪੂਰੀ ਅੱਜ ਉਹਨਾਂ ਦੀ ਬਾਜ਼ਵਾੜਿਆਂ ਦੀ ਪੂਰੀ ਸਟੋਰੀ ਸੀ ਕਿ ਜੀ ਕਿਵੇਂ ਉੱਥੇ ਸਮੋਸੇ ਵੀ ਗਰਮ ਹੋ ਰਹੇ ਸੀ, ਇੱਕ ਟੇਬਲ ਦੇ ਉੱਤੇ ਬੜਾ ਜਿਹੜਾ ਉਹਦੇ ਸਵਾਗਤ ਦੇ ਵਿੱਚ ਕੀ ਪਰੋਸਿਆ ਹੋਣਾ ਸੀ, ਕੀ ਸੀ, ਤੇ ਉਹ ਤਾਂ ਉਹ ਜਿਹਨੂੰ ਕਹਿੰਦੇ ਨੇ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਉਹ ਤਾਂ ਉਹਨਾਂ 3 ਬਹਾਦਰ ਸਿੰਘਾਂ ਨੇ ਆਪਣਾ ਦੱਸ ਦਿੱਤਾ ਕਿ ਬਈ ਬੋਤਾ ਸਿੰਘ ਗਰਜਾ ਸਿੰਘ ਦੀ ਜਿਹੜੀ ਸਪਿਰਿਟ ਕੀ ਹੁੰਦੀ ਹੈ। ਲੇਕਿਨ ਇਹ ਘੱਟੋ ਘੱਟ ਕਾਮਨ ਬੰਦਾ ਇਹ ਦੇਖ ਸਕਦਾ। ਇਹਦਾ ਮਤਲਬ ਇਹ ਹੈ ਕਿ ਜੇ ਉਹੀ ਹਾਈ ਕਮਿਸ਼ਨਰ ਪ੍ਰਾਈਵੇਟ ਆਪਣੇ ਜਿਹੜਾ ਉਹ ਆਂਦਾ ਉਸ ਲੈਵਲ ਦੇ, ਉਹ ਤਾਂ ਸਰਕਾਰੀ ਦੌਰੇ 'ਤੇ ਸੀ। ਹਾਈ ਕਮਿਸ਼ਨ ਤਾਂ ਉਹਨਾਂ ਦਾ ਲੰਡਨ 'ਚ ਹੈ ਹੈਡਕੁਆਟਰ, ਉਹ ਉੱਥੇ ਸਕਾਟਲੈਂਡ ਪ੍ਰਾਈਵੇਟ ਵਿਜ਼ਿਟ, ਉਹ ਪਹਿਲਾਂ ਜਾ ਕੇ 1 ਦਿਨ ਪਹਿਲਾਂ ਉਹਨਾਂ ਦੇ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦਿਆਂ ਨੂੰ ਵੀ ਮਿਲ ਰਿਹਾ, ਦੂਸਰਿਆਂ ਨੂੰ ਵੀ ਮਿਲ ਰਿਹਾ। ਉਹ ਪੂਰੇ ਸਰਕਾਰੀ ਦੌਰੇ 'ਤੇ ਹੈ, ਸਰਕਾਰੀ ਗੱਡੀ 'ਚ ਆ ਰਿਹਾ। ਔਰ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਆਲਰੇਡੀ ਇੰਡੀਅਨ ਕੌਂਸੂਲੇਟ ਔਰ ਇੰਡੀਅਨ ਹਾਈ ਕਮਿਸ਼ਨ ਕਤਲ ਦੇ ਵਿੱਚ ਮੁਲਵਸ ਪਾਏ ਗਏ ਨੇ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਐਲਾਨ ਕੀਤਾ ਹੋਇਆ। ਸੋ ਅਸੀਂ ਜਿਹੜਾ ਤੁਸੀਂ ਇਹ ਦੁਹਰਾਉਂਦੇ ਹੋ ਔਰ ਅਸੀਂ ਵੀ ਹਮੇਸ਼ਾ ਇਹ ਕਹਿੰਦੇ ਹਾਂ ਕਿ ਭਾਈ ਇੱਕ ਅੱਜ ਵੀ ਅਸੀਂ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਕੋਈ ਵੀ ਗੁਰਦੁਆਰੇ 'ਚ ਕਿਸੇ ਨੂੰ ਕੋਈ ਹਿੰਦੂ ਸਿੱਖ ਮੁਸਲਮਾਨ
ਕੋਈ ਬਲੀਵਰ, ਕੋਈ ਨਾਨ ਬਲੀਵਰ, ਕੋਈ ਵੀ ਆਏ ਉਹਦੇ ਲਈ ਦਰਵਾਜ਼ੇ ਖੁੱਲੇ ਨੇ। ਜੀ। ਲੇਕਿਨ ਜਦੋਂ ਕੋਈ ਸਟੇਟ ਦਾ ਨੁਮਾਇੰਦਾ ਬਣ ਕੇ ਕੋਈ ਸਟੇਟ ਦਾ ਏਜੰਡਾ ਲਾਗੂ ਕਰਨ ਦੇ ਨਾਂ ਥੱਲੇ ਡਿਪਲੋਮੈਟ ਹੋਏ ਜਾਂ ਉਹਨਾਂ ਦਾ ਕੋਈ ਕਰਿੰਦਾ ਹੋਏ ਤੇ ਉਹਨਾਂ ਦੇ ਨਾਲ ਫਿਰ ਇਹੀ ਸਲੂਕ ਹੋਣਾ ਚਾਹੀਦਾ ਹੈ ਜੋ ਉਹਨਾਂ 3 ਸਿੱਖ ਨੌਜਵਾਨਾਂ ਨੇ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਆਪਣੇ ਆਪ, ਹਾਲਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜੀ ਰਾਹੁਲ ਗਾਂਧੀ ਦੇ ਇਸ ਦੇ ਨਾਲ ਉਹਦਾ ਜਾਂ ਉਹਦੇ ਪੁਰਖਿਆਂ ਦੇ ਗੁਨਾਹ ਜਿਹੜੇ ਨੇ ਉਹ ਬਖਸ਼ੇ ਗਏ, ਨਹੀਂ, ਉਹਦੀ ਅਕਾਊਂਟੇਬਿਲਟੀ ਦੋਨਾਂ ਦੇ ਨਾਲ ਹੀ ਹੋਈ। ਇੰਦਰਾ ਗਾਂਧੀ ਨੂੰ ਵੀ ਸਜ਼ਾ ਯਾਫਤਾ ਸਿੰਘਾਂ ਨੇ ਕੀਤਾ, ਰਾਹੁਲ ਗਾਂਧੀ ਨੇ ਕਰਮਾਂ ਦਾ ਫਲ ਪਾਇਆ, ਭਾਵੇਂ ਉਹ ਇੱਕ ਤਾਮਿਲ ਭੈਣ ਤੈਨੂੰ ਨਹੀਂ ਹਿਸਾਬ ਬਰਾਬਰ ਕੀਤਾ। ਔਰ ਉਹਦਾ ਵੀ ਇਹ ਸਾਨੂੰ ਅੱਖ ਵੀ ਰੱਖਣ ਵਾਲੀ ਹੈ ਕਿ ਭਾਈ ਇਹ ਉੱਥੋਂ ਦੇ ਸਿਆਸੀ ਸਾਰੇ ਸਿਸਟਮ ਦੇ ਵਿੱਚ ਹੁਣ ਕਿਹਦਾ ਕੀ ਰੋਲ ਹੋਣਾ। ਪਰ ਇਹ ਉਦਾਹਰਣ ਆਪਣੇ ਆਪ ਦੇ ਵਿੱਚ ਦੱਸਣ ਲਈ ਕਾਫੀ ਹੈ ਕਿ ਕਿਸੇ ਨੂੰ ਵੀ ਗੁਰਦੁਆਰੇ ਦੇ ਵਿੱਚ ਇਸ ਬਿਹਾਫ ਤੇ ਨਹੀਂ ਰੋਕਿਆ ਜਾਂਦਾ ਕਿ ਭਾਈ ਉਹ ਜਿਹੜਾ ਉਹ ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਮਾਨ ਹੈ, ਐਜ਼ ਲੌਂਗ ਐਜ਼ ਉਹ ਸਿਰਫ ਤੇ ਸਿਰਫ ਇੱਕ ਦਰਸ਼ਨ ਅਭਿਲਾਸ਼ੀ ਬਣ ਕੇ ਆਉਂਦਾ ਜੀ। ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਸ ਤਰ੍ਹਾਂ ਸਾਡੇ ਕੋਲ ਮੈਸੇਜ ਆਏ ਨੇ, ਜਤਿੰਦਰ ਸਿੰਘ ਜੀ, ਬਲਜੀਤ ਵੜੈਚ, ਹਰਦੀਪ ਸਿੰਘ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਹਰਦੀਪ ਸਿੰਘ, ਖਾਲਸਾ ਦੇਸ਼ ਪੰਜਾਬ, ਐਂਡ ਅਮਰਜੀਤ ਸੈਣੀ ਸਿੰਘ ਗਰਚਾ ਜੀ, ਇਹ ਸਾਨੂੰ ਸਭ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਕੀਰਤ ਸਿੰਘ ਜੀ ਫਤਿਹ ਬੁਲਾ ਕੇ ਕਹਿੰਦੇ ਨੇ, ਡਾਕਟਰ ਸਾਹਿਬ ਜੀ ਸਾਨੂੰ ਸਭ ਨੂੰ ਇੱਕ ਹੋ ਕੇ ਹਿੰਦੂਤਵੀ ਏਜੰਸੀਜ਼ ਦਾ ਹਰ ਪੱਖ ਤੋਂ ਜਿਹੜਾ ਹੈ ਜਵਾਬ ਦੇਣਾ ਚਾਹੀਦਾ ਹੈ। ਸਾਡੀ ਏਕਤਾ ਹੀ ਸਾਨੂੰ, ਜਿਹੜੀ ਸਾਡੀ ਏਕਤਾ ਹੀ ਸਾਡੀ ਫਰੀडम ਸਾਨੂੰ ਦੇਣ ਵਾਲੀ ਹੈ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਾਕੂਬ ਜੀ ਕਾਫੀ ਸਾਰੇ ਮੈਸੇਜ ਨੇ, ਕੱਲ ਗੈਰ ਹਾਜ਼ਰ ਸੀ, ਕਹਿ ਰਹੇ ਨੇ कि डॉक्टर साहब और मिस नीलम व्हाट हैपेंड, क्या लोगों ने जेस्टरडे का प्रोग्राम देखा है ਜਾਂ ਸਮਥਿੰਗ ਵਾਸ ਰੋਂਗ ਵਿਦ ਮਾਈ YouTube, ਪਲੀਜ਼ बताइए। हाँ जी, ਤੁਹਾਡੇ ਹੀ ਮੇਰੇ ਖਿਆਲ ਕੋਈ ਪ੍ਰੋਬਲਮ ਹੋਈ ਹੈ ਨਹੀਂ ਕਿ ਇੱਕ ਦੋ ਹੋਰ ਨੇ ਵੀ ਲਿਖਿਆ ਵੀ YouTube ਤੇ ਲਿੰਕ ਮਿਲ ਨਹੀਂ ਸੀ ਰਿਹਾ। ਹਾਂਜੀ, ਪਰ ਕੱਲ ਬਹੁਤ ਵੱਡੀ ਗਿਣਤੀ ਚ ਲਗਭਗ 2000 ਬੰਦਾ ਲਾਈਵ ਦੇਖ ਰਿਹਾ ਸੀ। ਔਰ ਕਾਫੀ ਸਾਰੇ ਮੈਸੇਜ ਵੀ ਸੀ, ਤੁਹਾਡਾ ਮੈਸੇਜ ਅਸੀਂ ਮਿਸ ਕੀਤਾ ਕਿ ਤੁਸੀਂ ਨਹੀਂ ਦੇਖ ਰਹੇ ਸੀ। ਔਰ ਬਹੁਤ ਬਹੁਤ ਸ਼ੁਕਰੀਆ। ਔਰ ਮਨਬੀਰ ਬੈਂਸ ਜੀ ਕਹਿੰਦੇ ਨੇ 84 ਵਾਲੇ ਕਹਿੰਦੇ ਸਾਡੇ ਵਾਲਾ TV 84 ਕਹਿੰਦੇ ਨੇ, ਵਾਹ ਸੋ ਨਾਈਸ। ਐਂਡ ਇਸੇ ਤਰ੍ਹਾਂ ਜਾਕੂਬ ਜੀ ਕਹਿੰਦੇ ਨੇ ਕਿ ਇੰਡੀਆ ਸਪੋਜ਼ ਟੂ ਟੇਕ POK ਫਰੋਮ ਪਾਕਿਸਤਾਨ ਲਾਸਟ ਮੰਥ ਇਨ ਸੈਪਟੰਬਰ, व्हाट हैपेंड। डॉक्टर साहब बेगैरत बदशक्ल राजनाथ ने तो ये बोला था खुदा बगैरत, पता नहीं खुदा बगैरत करे ਭਾਰਤ ਮਾਤਾ ਕੋ, ਪਤਾ ਨਹੀਂ ਯਾਰ ਉਹਨੂੰ ਕੀ ਕਹਿੰਦੇ ਯਾਰ ਉਹਨੂੰ, ਸੌਰੀ ਅਬਾਊਟ ਦੈਟ। ਯਾਕੂਬ ਸਾਹਿਬ ਤੁਸੀਂ ਇਹਨਾਂ ਦੇ ਬਹੁਤੇ ਮੈਸੇजेस ਦਾ ਧਿਆਨ ਨਾ ਦਿਆ ਕਰੋ, ਇਹ ਮੂੰਹ ਚੋਂ ਝੱਗ ਛੱਡਦੇ ਨੇ ਹਿੰਦੂ ਤਵੀ ਜੀ। ਇਸੇ ਤਰ੍ਹਾਂ ਫਿਰ ਮੈਸੇਜ ਹੈਗਾ ਸਾਡੇ ਕੋਲ, ਮੈਸੇਜ ਸਾਰੇ ਫਤਿਹ ਦੇ ਨੇ ਵੈਸੇ ਤੇ। ਔਰ ਨਿਹੰਗ ਸਿੰਘ ਜੀ ਵੀ ਹਾਂਜੀ ਕਹਿੰਦੇ ਐਕਸਲੈਂਟ ਪਾਉ ਸਾਹਿਬ ਜੀ ਕਹਿੰਦੇ ਐਕਸਲੈਂਟ ਜਿਹੜੀ ਉਹਨਾਂ ਨੇ ਨਜ਼ਮ ਬਾਰੇ ਉਹਨਾਂ ਨੇ ਕਿਹਾ, ਨਜ਼ਮ ਤਾਂ ਕਿਆ ਕਮਾਲ ਸੀਗੀ ਨਜ਼ਮ। ਸੋ ਇਸੇ ਤਰ੍ਹਾਂ ਮੈਸੇਜ, ਚਲੋ ਮੇਰਾ ਖਿਆਲ ਹਾਂਜੀ ਮੈਸੇਜ ਸਾਰੇ ਨਾ ਫਤਿਹ ਵਾਲੇ ਮੈਸੇਜ ਨੇ। ਔਰ ਅਸੀਂ ਸਭ ਨੂੰ ਸਾਂਝੀ ਫਤਿਹ ਬੁਲਾਉਂਦੇ ਹਾਂ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਹਾਂ। ਹਾਂਜੀ, ਵੀਰ ਬਲਵੰਤ ਸਿੰਘ, ਪ੍ਰਭਦਿਆਲ ਸਿੰਘ, ਸੋਹਣ ਸਿੰਘ ਮਾਲ, ਕਰੇਗਾ ਰਾਜ ਖਾਲਸਾ, ਕੁਲਦੀਪ ਕੌਰ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਉਹਨਾਂ ਨੇ ਬੀਬੀ ਕਿਰਨਜੋਤ ਕੌਰ ਜੀ ਨੇ ਕਿਹਾ ਕਿ ਸਿੱਖਾਂ ਦੇ ਮਸਲਿਆਂ ਤੇ ਤਾਂ ਵਿਸਾਰ ਸ਼ਰਮੇ ਵਰਗੇ ਵੀ ਰਾਸ਼ਟਰਵਾਦੀ ਬਣੇ ਹੁੰਦੇ ਨੇ। ਬਿਲਕੁਲ ਠੀਕ ਕਿਹਾ ਤੁਸੀਂ, ਅਸੀਂ ਇਹਨਾਂ ਤੋਂ ਕੋਈ ਐਕਸਪੈਕਟ ਨਹੀਂ ਕਰਦੇ, ਪਰ ਅਸੀਂ ਇਹ ਦੱਸ ਰਹੇ ਵੀ ਈਵਨ ਇਸ ਕਿਸਮ ਦੇ ਲੋਕ ਵੀ ਜਿਹੜੇ ਪੱਕੇ ਇੰਡੀਅਨ ਨੈਸ਼ਨਲਿਸਟ ਨੇ, ਭਾਵੇਂ ਹਿੰਦੂ ਤੋਂ ਵੀ ਨੈਸ਼ਨਲਿਸਟ ਨਾ ਹੋਣ, ਉਹਨਾਂ ਨੂੰ ਵੀ ਇਹ ਟੋਲਰੇਟ ਕਰਨ ਨੂੰ ਤਿਆਰ ਨਹੀਂ। ਔਰ ਹਰਜੀਤ ਸਿੰਘ ਹੋਰਾਂ ਨੇ ਕਿਹਾ ਕਿ ਹਾਕਮਾਂ ਨੇ ਸਾਰਿਆਂ ਨੂੰ ਇੱਕੋ ਰੱਸੇ ਲਪੇਟ ਦਿੱਤਾ। ਔਰ ਰਾਜਨਜੀਤ ਸਿੰਘ ਢਿੱਲੋਂ, ਪ੍ਰਭਦਿਆਲ ਸਿੰਘ ਜੋ ਕਹਿੰਦੇ ਨੇ ਚੋਰੀ ਦੂਜਾ ਸੀਨਾ ਜ਼ੋਰੀ, ਔਰ ਟੋਨੀ ਢੀਂਡਸਾ, ਮੁਹੰਮਦ ਅਨਵਰ, ਰਣਜੋਤ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸੰਧੂ, ਪਰਦੇਸੀ ਜੀ ਵਾਤਮਾ, ਕੁਲਦੀਪ ਕੌਰ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ। ਖਾਲਿਸਤਾਨ ਜ਼ਿੰਦਾਬਾਦ। ਬਲਵੰਤ ਸਿੰਘ ਲਿਖਦੇ ਨੇ ਆਸਟ੍ਰੇਲੀਆ ਇਜ਼ ਹੋਲਡਿੰਗ ਰੈਫਰੈਂਡਮ on 14th October 2023 to recognize Aboriginal peoples as first indigenous citizens of Australia. I mean to say these countries respect self-determination and sovereignty of every citizen. ਇਹ ਬਿਲਕੁਲ ਤੁਸੀਂ ਠੀਕ ਫਰਮਾਇਆ।
ਔਰ ਇਸ ਦੇ ਉੱਤੇ ਕਾਫੀ ਜ਼ੋਰ ਲੱਗਾ ਹੋਇਆ ਹੈ ਯੈਸ ਔਰ ਨੋ ਜਿਹੜਾ ਆਲਰੇਡੀ ਗ੍ਰਾਂਟਸ ਉਹਨਾਂ ਨੂੰ ਐਬੋਰੀਜਨਲਸ ਨੂੰ ਜਿਹਨਾਂ ਨੂੰ ਫਸਟ ਨੇਸ਼ਨ ਉੱਤੇ ਕਿਹਾ ਜਾਂਦਾ ਹੈ ਅੱਛਾ ਉਹ ਜਾਂਦੀਆਂ ਨੇ ਉਹਦੀ ਥਾਂ ਉਹ ਸਿੱਧੇ ਤੌਰ ਤੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹਾਲਾਂ ਜੋ ਮਾਹੌਲ ਬਣਦਾ ਜਾ ਰਿਹਾ ਉਹਦੇ ਚ ਨੋ ਵਾਲਾ ਪਾਰਟ ਜ਼ਿਆਦਾ ਹਾਵੀ ਹੁੰਦਾ ਨਜ਼ਰ ਆਉਂਦਾ ਹੈ ਔਰ ਇਹ ਜਿਹੜਾ ਅਮਨਦੀਪ ਕਾਲਮ ਕਹਿੰਦੇ ਨੇ ਕੈਨੇਡਾ ਆਲਸੋ ਇੰਡੀਅਨ ਸਟੇਟ ਇਜ਼ ਸਪੋਰਟਿੰਗ ਕੰਜ਼ਰਵੇਟਿਵ ਨਾਓ ਬਿਲਕੁਲ ਠੀਕ ਮੈਂ ਡੀਟੇਲ ਚ ਇਹਦੇ ਤੇ ਗੱਲ ਵੀ ਕੀਤੀ ਹੈ ਅੱਛਾ ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਐਂਡ ਅਦਰ ਸਿੰਘਸ ਆਰ ਔਨ ਹੰਗਰ ਸਟ੍ਰਾਈਕ ਲੈਟਸ ਆਲ ਪ੍ਰੇ ਫॉर ਆਵਰ ਬ੍ਰਦਰਸ ਬਿਲਕੁਲ ਤੁਸੀਂ ਬਿਲਕੁਲ ਠੀਕ ਕਿਹਾ ਮੈਂ ਇਨਫੈਕਟ ਇਹ ਦੇਖ ਰਿਹਾ ਸੀ ਕਿ ਉਹਨਾਂ ਦੇ ਮਾਤਾ ਜੀ ਦੀ ਵੀ ਜਿਹੜੀ ਹੈ ਪੰਥ ਨੂੰ ਅਪੀਲ ਹੱਥ ਜੋੜ ਕੇ ਔਰ ਇਸ ਦੇ ਉੱਤੇ ਸਾਡੇ ਇੱਕ ਪਿੱਪਲ ਸਿੰਘ ਹੋਰਾਂ ਦੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਵੀ ਦੇਖੀ ਕਿ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕੌਮ ਨੂੰ ਕਿ ਇਸ ਮਾਂ ਦੇ ਹੱਥ ਜਰਵਾਣਿਆਂ ਅੱਗੇ ਨਹੀਂ ਜੁੜੇ ਪੰਥਕਾਂ ਅੱਗੇ ਜੁੜੇ ਨੇ ਕਿ ਵੀ ਉਹਨਾਂ ਨੇ ਕਿਹਾ ਉਹਨਾਂ ਪੰਥਕਾਂ ਅੱਗੇ ਜਿਹੜੇ ਪੰਥ ਦੇ ਆਲਮਗੀਰ ਬਣ ਕੈਮਰਿਆਂ ਅੱਗੇ ਇਹ ਦੱਸਣ ਬਹਿ ਗਏ ਸਨ ਕਿ ਸਰਕਾਰ ਜੀ ਕਸੂਰ ਸਾਡਾ ਹੀ ਸੀ ਹੁਣ ਨਾ ਪਾਲੀ ਨਾ ਮਾਲੀ ਨਾ ਜਗਤਾਰ ਨਾ ਪੰਥ ਸੇਵਕ ਤੇ ਨਾ ਹੀ ਲੋਕਤੰਤਰੀ ਅਧਿਕਾਰਾਂ ਦੇ ਉਲੰਬਰਦਾਰ ਕੁਸਕਦੇ ਨੇ ਜਿਨ੍ਹਾਂ ਨੂੰ ਮਾਰਚ ਤੋਂ ਪਹਿਲਾਂ ਧਰਮ ਦੇ ਰਾਹ ਤੇ ਤੁਰਿਆ ਪੰਜਾਬ ਸੋਮਾਲੀਆ ਬਣਦਾ ਦੱਸਿਆ ਸੀ ਸੋ ਤੁਸੀਂ ਠੀਕ ਯਾਦ ਦਹਾਨੀ ਕਰਵਾਈ ਸਾਰੀ ਕੌਮ ਉਹਨਾਂ ਦੇ ਲਈ ਅਰਦਾਸ ਵੀ ਕਰੇ ਔਰ ਆਉਣ ਵਾਲੇ ਪੀਰੀਅਡ 'ਚ ਇਸ ਮੁੱਦੇ ਤੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਸਿਟ ਇਨ ਧਰਨਾ ਜਾਂ ਮਾਰਚ ਵੀ ਹੋਣਾ ਚਾਹੀਦਾ ਹੈ ਬਿਲਕੁਲ ਵੀਰ ਜਗਤਾਰ ਸਿੰਘ ਜੌਹਰ ਲਿਖਦੇ ਨੇ ਡਾਕਟਰ ਸਾਹਿਬ ਹਿੰਦੂ ਸ਼ੈਤਾਨ ਬਹੁਤ ਨੀਚਤਾ ਤੇ ਉੱਤਰ ਆਏ ਨੇ ਇਹ ਸਿਰਸੇ ਜੀਕੇ ਸਰਨੇ ਭੰਡ ਬਾਦਲ ਕੈਪਟਨ ਇੱਥੋਂ ਤੱਕ ਕਿ ਜਥੇਦਾਰਾਂ ਤੋਂ ਵੀ ਖਾਲਿਸਤਾਨ ਦਾ ਵਿਰੋਧ ਕਰਵਾ ਕੇ ਸਾਨੂੰ ਲੜਵਾ ਰਹੇ ਨੇ ਚੰਗਾ ਹੁੰਦਾ ਜੇ ਸਾਡੇ ਜਥੇਦਾਰ ਜੀਕੇ ਸਿਰਸੇ ਸਰਨੇ ਬਾਦਲ ਸਾਰੇ ਰਲ ਕੇ ਕਹਿੰਦੇ ਕਿ ਵੋਟਾਂ ਪਵਾਓ ਕਿ ਦਿੱਲੀ ਤੋਂ ਇੱਕ ਦੂਜੇ ਨੂੰ ਗੱਲ ਮੰਦਾ ਨਾ ਕਰਨਾ ਪਵੇ ਇੱਕ ਦੂਜੇ ਨੂੰ ਗਾਲ ਮੰਦਾ ਨਾ ਕਰਨਾ ਪਵੇ ਜਗਤਾਰ ਸਿੰਘ ਜੌਹਰ ਜੀ ਇਹਨਾਂ ਤੋਂ ਅਸੀਂ ਕੀ ਐਕਸਪੈਕਟ ਕਰਦੇ ਹਾਂ ਬਸ ਤੁਸੀਂ ਇਹੀ ਸਮਝੋ ਇਹਨਾਂ ਨੂੰ ਅਸੀਂ ਦੁਸ਼ਮਣ ਦੇ ਖਾਤੇ 'ਚ ਗਿਣ ਕੇ ਤੁਰੀਏ ਅਦਰਵਾਈਜ਼ ਵਕਤ ਦਾ ਹੀ ਜ਼ਿਆ ਹੈ ਔਰ ਰਾਜਵਿੰਦਰ ਸਿੰਘ ਫਿਰ ਕਹਿੰਦੇ ਨੇ ਡਾਕਟਰ ਸਾਹਿਬ ਹਿਸਟਰੀ ਰਿਪੀਟਿੰਗ itself instead of giving 5 villages to Pandavas lose everything same will happen with terrorist Indian state now split into so many countries ਇਹ ਕੌਰਵਾਂ ਪਾਂਡਵਾਂ ਦਾ ਇਤਿਹਾਸ ਜਦੋਂ ਕ੍ਰਿਸ਼ਨ ਜੀ ਨੇ ਫਾਈਨਲ ਵਿਚੋਲਗੀ ਕੀਤੀ ਤੇ ਉਹਨਾਂ ਨੇ ਦੁਰਯੋਧਨ ਨੂੰ ਕਿਹਾ ਕਿ ਭਾਈ ਚੱਲ ਤੂੰ ਉਹਨਾਂ ਦਾ ਰਾਜ ਵਾਪਸ ਨਹੀਂ ਵੀ ਕਰਨਾ ਜੋ ਐਗਰੀਮੈਂਟ ਦਾ ਹਿੱਸਾ ਸੀ ਤੇ 5 ਪਿੰਡ ਦੇ ਦੇ ਤਾਂ ਕਿ ਉਹ ਆਪਣਾ ਗੁਜ਼ਾਰਾ ਕਰਨ ਤੇ ਜਿਵੇਂ ਉਹਨਾਂ ਦਾ ਇਤਿਹਾਸ ਜੋ ਵੀ ਹੈ ਉਹ ਕਹਿੰਦਾ ਕਿ ਜੀ ਉਹਨੇ ਕਿਹਾ ਜੀ ਮੈਂ ਤਾਂ ਇੱਕ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਨਹੀਂ ਦੇ ਸਕਦਾ ਤੁਸੀਂ ਤਾਂ ਪਿੰਡਾਂ ਦੀ ਗੱਲ ਕਰਦੇ ਹੋ ਉਹਦੇ 'ਚੋਂ ਸਮੁੱਚੀ ਬਰਬਾਦੀ ਹੋਈ ਇਹੀ ਹਾਲ ਆ ਜਿਨ੍ਹਾਂ ਦਾ ਦਹਿਸ਼ਤਗਰਦ ਇੰਡੀਅਨ ਸਟੇਟ ਦਾ ਲਖਵੀਰ ਸਿੰਘ ਭੂਤਾਂ ਦੀਪ ਸਿੰਘ ਆਜ਼ਾਦ ਪੰਜਾਬ ਇਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ ਬੁਲਾਈ ਹੈ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ